तो गर्दन हथ ला के देख तैਨੂੰ पता लगेगा देखी भी टूटी लगन है ना ला जाने ਨੂੰ ਕੀ ਮਸਲਾ ਬਣ ਗਿਆ ਇਹਨੂੰ ਕੁੜੀਓ ਵਾਲੋ ਚੀਜ਼ ਮੰਡੀ ਦੀ ਲਈ ਜਾਓ ਜਿਹਦਾ ਮੂੰਹ ਲੱਗ ਗਿਆ ਉਹਨੇ ਟੈਂਕੀ ਭਰ ਲਈ ਆ ਵੇਖੋ ਸਮਾਨ ਲੈ ਕੇ ਆਏ ਜੀ ਘੋੜੇ ਵਾਸਤੇ ਤੇ ਬੱਤਖਾਂ ਨੇ ਸਾਰੀਆਂ ਮਗਰ 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 ਆ ਗਈਆਂ ਜੀ ਇਹਨਾਂ ਦਾ ਲੋ ਸਾਡੇ ਕੋਲ ਖਾਣ ਨੂੰ ਆ ਗਈ ਹੈ ਤਿੱਤਰ ਵੀ ਇਹਨੂੰ ਕੀ ਹੋਇਆ ਮੈਂ ਸੁੱਤੀ ਪਈ ਹੈ ਛੁੱਟੀ ਦੇ ਨਹੀਂ ਲੱਗੀ ਮੈਨੂੰ ਲੱਗਦਾ ਇਹਦੇ ਬਸ ਅੱਲਾ ਨੂੰ ਪਿਆਰੀ ਹੋ ਗਈ ਆ ਤਿੱਤਰੀ ਅੱਲਾ ਨੂੰ ਪਿਆਰੀ ਹੋਈ ਬਈ ਮੈਂ ਕਿਹਾ ਸੁੱਤੀ ਪਈ ਹੈ ਕਿਤੇ ਅਗੜੀ ਪਈ ਲੱਗਦਾ ਹੈ ਜ਼ਖਮੀ ਤਾਂ ਪਹਿਲੇ ਸੀਗੀ ਜ਼ਖਮੀ ਤਾਂ ਨਹੀਂ ਹੈਗੀ ਦੇਖੋ ਮਰੀ ਪਈ ਹੈ ਮੈਨੂੰ ਲੱਗਦਾ ਵੈਸੇ ਉਹ ਆਕੜੀ ਪਈ ਹੈ ਬਿਲਕੁਲ ਹੀ ਉਹ ਇਹਨੂੰ ਕੀ ਹੋ ਗਿਆ ਚੰਗੇ ਭਲੇ ਕੱਲ ਵੀਡੀਓ 'ਚ ਦਿਖਾਇਆ ਕੱਲ ਸ਼ਾਮੀ ਤਾੜੇ ਵੀ ਹੈ ਚੰਗੇ ਭਲੇ ਸੀਗੇ ਹੁਣ ਓਹ ਜ਼ਖਮੀ ਨਹੀਂ ਸੀ ਉਹਨੇ ਆਪ ਕਿਹਾ ਸੀ ਕਿ ਜ਼ਖਮੀ ਨਹੀਂ ਕਰਾਸ ਹੁੰਦੀ ਪਈ ਹੈ ਤਾਂ ਜ਼ਖਮਾਂ ਨਾਲ ਤਾਂ ਨਹੀਂ ਹੋਇਆ दरवाजा खोल ला दरवाजा नहीं खुलता पाया दरवाजा तो खोल लिया हूँ मैं वाकई मरी पी तितर भी ना उड़ जाए कितने ठंडी होई पी पता नहीं किदां दी मरी है मैं कट्ठे कीते ते ओनू मारदा आ ला जाने नु की मसला बन गया नु और दूसरे ने मैं कट्ठियां नु छड्डिया ते ओने नु मारे ही बड़ा मैं तो लगदा ने मार मार तौन तोड़ देती होवे ओने गर्दन फड़ के दे दे बंद होया कि नहीं गर्दन एक बड़ा सोखा हैं मैं तो लगदा गर्दन ही मुड़ी हुई है नहीं पता नहीं होया मारदा ही बहुत आ लगता है दिन मार मार देता है कुछ शरीकेबाजी चल रही सी शरीकेबाजी तो अलावा भाई ओनू पता पसंद नहीं होनी भाई आहो यार ओंदी गल नहीं माननी होनी ओए एडा सोहना जोड़ा सी यही तितरी बोलदी भी बड़ा सोहना सी चुप कराती है ओने चुप करा दी बाकी अड़ा सिर गंजा कीता ना ये भी ओने मार के गंजा कीता है ओनू मार कीता ना मैं क्या अपना रल जान कट्ठे फिर लैन खुला सैट वाला दरवाजा खोलिया उन्हें मारा बड़ा गंजी कर देती मार के जिदा मुर्गे नहीं मारते चुंझ पापा पैर मारदा हाँ चुंझ पापा कहने पैर मारे हुण कल्ला बोलदा ते हुण 10 हो गया कल्ला हो गया ते ना मारदा ने बेचारे पता नहीं इन्हें मारिया रब्बो मर गई हुण ला जाने की बनिया बाहर साडा परिंदा चला गया दोस्तों हाँ किड्डी सोहनी सेहतमंद तगड़ी सीगी आदे ना जेड़े ने मारे ना दांदा सारे सिर दे उत्ते जेड़े अगर तो गर्दन हथ ला के देख तैਨੂੰ पता लगेगा देखी भी टूटी लगन है ना ਉਹਨੇ ਕੁੱਟ ਕੇ ਮਾਰ ਦਿੱਤੀ ਹੋਵੇ ਜੇ ਤੂੰ ਆ ਕੇ ਦੇਖੀ ਉਹ ਤਾਂ ਮਰੀ ਪਈ ਸੀਗੀ ਹੈ ਇਦਾਂ ਬੈਠੀ ਇਦਾਂ ਹੀ ਮਰੀ ਪਈ ਮੈਨੂੰ ਲੱਗਾ ਜਿਵੇਂ ਸੁੱਤੀ ਪਈ ਹੈ ਮੈਂ ਕਿਹਾ ਸ਼ਾਇਦ ਬਾਹਰ ਤੋਂ ਲੱਗਾ ਸੁੱਤੀ ਪਰ ਮੈਂ ਹਲਾਈ ਹੋਈ ਨਾ ਅੱਖਾਂ ਬੰਦ ਹਾਂ ਹਿੱਲੀ ਨਹੀਂ ਮੈਂ ਵੀ ਬਸ ਜਦੋਂ ਆ ਕੇ ਵੇਖਿਆ ਨਾ ਮੈਂ ਇਹਨੂੰ ਪਹਿਲੇ ਲੱਗਾ ਕਿ ਸੁੱਤੀ ਪਈ ਹੈ ਪੱਠੇ ਵੜਦਾ ਮੈਂ ਆ ਕੇ ਦੇਖਿਆ ਮੈਂ ਕਿਹਾ ਲਓ ਜੀ ਲੱਗਦਾ ਧੁੱਪ ਦਾ ਸਰੂਰ ਲੈ ਰਹੇ ਪਰ ਜਦੋਂ ਹਿਲਾ ਕੇ ਵੇਖਿਆ ਤਾਂ ਤੁਹਾਡੇ ਸਾਹਮਣੇ ਉਹਦੇ ਵਿੱਚ ਬਿਲਕੁਲ ਜਾਨ ਹੀ ਨਹੀਂ ਹੈਗੀ ਚਲੋ ਜੀ ਹੁਣ ਕਤੂਰਿਆਂ ਨੂੰ ਪਹਿਲੇ ਦੁੱਧ ਵੀ ਪਾ ਲਈਏ ਬਾਕੀ ਫਿਰ ਅੱਲਾ ਹੀ ਖੈਰ ਕਰੇ ਜੋ ਕਰਨਾ ਸੀ ਜੋ ਹੋਣਾ ਸੀ ਹੋ ਗਿਆ ਨਸੀਬਾਂ ਦੀ ਗੱਲ ਹੈ ਜਿਹਦੀ ਜ਼ਿੰਦਗੀ ਸੀਗੀ ਛੋਟੇ ਬੱਚਿਆਂ ਨੂੰ ਦੁੱਧ ਪਿਲਾਈਏ ਜਿਹੜੇ ਵਾਈਟ ਗੁਲਟੇਰ ਆ ਇਹਨਾਂ ਨੂੰ ਕਰਾਉਣਾ ਕਾਰਗੋ ਇਹਨਾਂ ਦੇ ਵਿੱਚ ਇੱਕ ਮੇਲ ਆ ਇੱਕ ਸਿਰਫ ਇੱਕ ਫੀਮੇਲ ਰਹਿ ਗਈ ਬਸ ਮੇਲ ਹੈ ਕਿ ਇਹਨਾਂ ਨੂੰ ਕਰਾਚੀ ਭੇਜਣਾ ਸ਼ਾਮ ਨੂੰ ਇਨਸ਼ਾਅੱਲਾ ਭਜਵਾ ਦੇਣਾ ਆ ਤੇ ਉਹਨੂੰ ਲੱਗੇ ਦੁੱਧ ਸ਼ੁੱਧ ਪਿਲਾਉਣ ਹੁਣ ਬੱਚਿਆਂ ਨੂੰ ਇਹਨਾਂ ਦੇ ਵਿੱਚੋਂ ਵੀ ਕੋਈ ਤਕਰੀਬਨ 2 ਸੇਲ ਹੋ ਗਏ ਆ 4-5 ਬੱਚੇ ਰਹਿ ਗਏ ਇਹਨਾਂ ਵਿੱਚ ਬਸ ਆ ਵੱਡਾ ਜੋੜਾ ਜਿਹੜਾ ਵਾ ਇਹ ਵੀ ਸੇਲ ਹੋ ਗਿਆ ਵਾ ਆ ਮੈਡਮ ਵੀ ਛੋਟਾ ਜੋੜਾ ਵੀ ਬਸ ਜਿਹੜੇ ਬੱਚੇ ਰਹਿੰਦੇ ਉਹਨਾਂ ਦੀ ਅੱਜ ਵੀਡੀਓ ਬਣਾ ਕੇ ਮੈਂ ਲੱਗਾ ਨਾ ਟਿਕਟੌਕ ਤੇ ਹਾਂ ਇਦਾਂ ਹੈ ਮਿਕਸ ਹੋ ਜਾਏਗਾ ਨਾ तो खा भी सौखा लगेगा फिर सीधा खिलार कैसे पहुँच गया है चट के खिलाने में हो गया मिक्स सारा
ਉਹ ਹੱਥ ਨਾਲ ਇਹ ਤਰ੍ਹਾਂ ਤਸੱਲੀ ਹੋ ਜਾਂਦੀ ਇੱਕ ਵਾਰੀ ਬੰਦਾ ਕਰ ਲੇ ਉਹਦੇ ਅੰਦਰ ਹੀ ਜਾਣਾ ਹੈ। ਖਤਮ ਸਹੀ ਹੈ ਨਾ, ਤਾਰ ਹੋਊਗਾ ਕਿ ਨਹੀਂ ਘੋੜਾ ਫਿਰ ਹਨਾ। ਪਾਣੀ ਪਿਲਾ ਲਿਆ ਵਾ, ਪਾਣੀ ਨੂੰ ਦੇ ਦੇਣਾ ਹੈਗਾ ਸ਼ਾਮ ਤੱਕ। ਹੁਣ ਪਾਣੀ ਛੱਡ ਨਹੀਂ ਪਿਲਾਣਾ, ਫਿਰ ਅੰਦਰ ਬੰਨ ਕੇ ਚੈੱਕ ਕਰਦੇ ਹਾਂ ਖਾਂਦਾ ਕਿ ਨਹੀਂ ਖਾਂਦਾ। ਮੈਂ ਅੰਦਰ ਕਤੂਰੇ ਆਉਂਦਾ ਤਾਂ ਪਿਲਾਣਾ, ਪਹਿਲੇ ਘੋੜੇ ਨੂੰ ਖਿਲਾ ਦਈਏ। ਮੇਰੇ ਜਾਂਦੇ ਘੋੜੇ ਨੇ ਖਾ ਜਾਣਾ, ਨਹੀਂ ਤੇ ਪਹਿਲੇ ਘੋੜੇ ਨੂੰ ਖਿਲਾ ਲਈਏ। ਉਹਨਾਂ ਦੀ ਮਾਸ਼ਾਅੱਲਾ ਬੜਾ ਖੁਸ਼ ਹੋ ਕੇ ਖਾ ਰਿਹਾ ਹੈ। ਠੀਕ ਹੈ ਕੌਣ ਆ? ਹੁਣ ਗੱਲਾਂ ਨਾ ਵੇਖਦੇ ਤੇ ਕੀ ਪਤਾ ਲੱਗਣਾ ਕਿੱਧਰ ਨੂੰ ਗਿਆ। ਉਹ ਨਿਕਲੀ ਜਾਂਦਾ ਗਾਂ ਨੂੰ, ਕਣਕੋ ਕਣਕੀ ਹੋ ਗਿਆ। ਗਿੱਜੇ ਨਹੀਂ ਨਾ ਹੈਗੇ ਇਹਨਾਂ ਦੀ, ਇਸ ਕਰਕੇ ਟੈਨਸ਼ਨ ਨਾ। ਗਿੱਜਿਆ ਹੋਵੇ ਪਰਿੰਦਾ ਫਿਰ ਖਾ ਰਿਹਾ। ਲੋ ਜੀ ਮਾਸ਼ਾਅੱਲਾ ਤੇ ਲੱਗਾ ਖਾਣ। पसंद चल गया। लो जी माशाल्लाह ये लगा आ रहे इन्होंने पे चट कर लेना। मैं छोटे बच्चे दुध पिला लवा। देखो मेरे छापर भी तो छड़ गए, चार्जर भी दोनों मोबाइलों ने छड़ गए। चाबी भी चाहिए। ਅੱਜ ਦਿਮਾਗ ਮਾਊਫ ਹੋਇਆ ਪਿਆ, ਯਕੀਨ ਕਰੋ। ਐ ਨਾ ਦੇਨ ਕੱਲ ਦਾ ਹੀ ਨਾ ਗਲਾਉ ਕਾਲਾ ਕਰਕੇ ਤੇ ਉਧਰੋਂ ਤਿੱਤਰ ਸਵੇਰ ਦਾ ਹੋਣਾ। ਦਿਮਾਗ ਜਿਹੜਾ ਨਾ ਸੁੰਨ ਹੋਇਆ ਪਿਆ ਅੱਜ। ਉਹਦੀਆਂ ਜੋੜਾ ਹੀ ਸੀਗਾ, ਇਹਨਾਂ ਦੇ ਵਿੱਚ ਇੱਕ ਮੇਲ ਜਿਹੜਾ ਕਰਾਚੀ ਸੇਲ ਹੋ ਗਿਆ। ਮੈਂ ਕਿਹਾ ਦੁੱਧ ਸ਼ੁੱਧ ਪੀ ਲੈਣ ਬੱਚੇ, ਵੀਡੀਓ ਬਣਾ ਕੇ ਭੇਜਦਾ। ਕਿੰਨੀ ਤਰੀਕ ਹੈ ਕਸਮ? ਅੱਜ 24 ਤਰੀਕ, ਅੱਜ 24 ਫਰਵਰੀ ਹੈ ਤੇ 2025 ਹੈ। ਇਹ ਮੇਰੇ ਖਿਆਲ ਫੀਮੇਲ ਰਹਿ ਗਈ ਹੈ ਤੇ ਇਹ ਜਿਹੜਾ ਮੇਲ ਆ ਇਹ ਸੇਲ ਹੋ ਗਿਆ। ਅੱਜ ਕਰਾਚੀ ਭੇਜ ਦੇਣਾ। जिशान भाई चेक कर लो, जिशान तरनौली के तरनौली ਤੁਹਾਡਾ ਨਾਂ ਹੈ। ਇਹਨਾਂ ਅੱਗੇ ਇੱਕ ਬੱਚਾ ਵੀ ਲਿਆ ਸੀ ਨਾ, ਮਰ ਗਿਆ। ਤੇ ਇਨਸ਼ਾਅੱਲਾ ਅੱਜ ਜਿਹੜਾ ਬੱਚਾ ਨੇ ਇਹਨਾਂ ਨੂੰ ਕਰਾਚੀ ਭਿਜਵਾ ਦੇਣਾ ਹੈ। ਪਿੰਕ ਨੋਜ਼ ਦੇ ਵਿੱਚ ਵਾਈਟ ਬੱਚੇ ਨੇ, ਇਹਨਾਂ 'ਚ ਰਹਿ ਗਈ ਹੈ ਸਿਰਫ ਓਲੀ ਜਿਹੜੀ ਫੀਮੇਲ ਆ। ਇਹ ਫੀਮੇਲ ਜੇ ਨਾ ਫੀਮੇਲ ਦਾ ਸ਼ੌਕ ਕਰ ਲਵੋ। ਪਿੰਕ ਨੋਜ਼ ਦੇ ਵਿੱਚ ਆ, ਬਲੂ ਆਈਜ਼ ਦੇ ਵਿੱਚ। ਠੀਕ ਹੈ ਜੀ, ਚੈੱਕ ਕਰ ਲਓ। ਪਿਓਰ ਸਾਰੇ ਬੱਚੇ ਬਲੂ ਆਈਜ਼ ਦੇ ਵਿੱਚ ਸੀਗੇ। ਕੁਆਲਿਟੀ ਵਾਲੇ ਬੱਚੇ ਸੀਗੇ, ਹੱਥੋਂ ਹੱਥ ਹੀ ਨਿਕਲ ਗਏ ਸਾਰੇ। ਸਿਰਫ ਇਹ ਫੀਮੇਲ ਰਹਿ ਗਈ ਆ। ਹੁਣ ਹੀ ਵੀਡੀਓ ਲਾਉਣ ਲੱਗਾ 18 ਤਰੀਕ ਨੂੰ। ਇਹਨਾਂ ਨੇ ਉਹਨਾਂ ਕੋਲੋਂ ਜਿਨ੍ਹਾਂ ਕੋਲ ਲਏ ਸੀ ਉਹਨਾਂ ਦੀ ਵੀਡੀਓ ਬਣਾ ਕੇ ਲਾਈ ਸੀ ਕਿ ਉਹਨਾਂ ਦਾ ਰਿਜ਼ਲਟ ਵੀ ਫੋਨ ਦਾ ਨਹੀਂ ਸਹੀ। ਫਿਰ ਵੀ ਨਸਲੀ ਚੀਜ਼ ਦਾ ਸ਼ੌਕ ਜਿਹੜਾ ਹੁੰਦਾ ਨਾ, ਪਛਾਣ ਹੋ ਜਾਂਦੀ ਹੈ। ਤੇ ਜੇ ਕਿਸੇ ਦੋਸਤ ਨੇ ਚੰਗੀ ਸ਼ੌਕ ਕਰਨਾ ਹੋਵੇ ਨਾ ਗੋਲਟਰੀਏ ਦਾ, ਤੇ WhatsApp ਤੇ ਮੇਰੇ ਨਾਲ ਰਾਬਤਾ ਕਰ ਲਿਓ। ਨੰਬਰ ਹੈਗਾ ਮੇਰਾ 0301 50 14 241 0301 501 4241। ਚੀਜ਼ ਚੈੱਕ ਕਰ ਲਵੋ। ਅੱਖਾਂ ਦਾ ਕਲਰ ਹੁਣ ਤੁਹਾਨੂੰ ਹਨੇਰਾ ਹੁੰਦਾ ਤਾਂ ਸਹੀ ਨਜ਼ਰ ਆਉਣਾ ਸੀ। ਬਲੂ ਆਈਜ਼ ਦੇ ਵਿੱਚ ਆ। ਠੀਕ ਹੈ, ਕੁਆਲਿਟੀ ਵਾਲੀ ਗੁਲਟੇਰ ਫੀਮੇਲ ਆ। ਜੇ ਕਿਸੇ ਵੀ ਨੇ ਸ਼ੌਕ ਕਰਨਾ ਹੋਵੇ ਤਾਂ WhatsApp ਤੇ ਰਾਬਤਾ ਕਰ ਲਿਓ। ਫਿਰ ਮੇਰੇ ਵੀਡੀਓ ਬਣਾਉਂਦੇ ਆ। ਕਾਸਾ ਮੈਨੂੰ ਵੀ ਲੈ ਆਇਆ ਭਾਈ ਅੰਦਰ। ਜਿਹੜਾ ਸੋਹਣਾ ਲੱਗਦਾ ਮੈਨੂੰ ਡਰ ਰਹਿੰਦਾ ਕਿਤੇ ਬਾਹਰ ਚਲਾ ਗਿਆ, ਇਹਨੂੰ ਕੋਈ ਚੱਕ ਹੀ ਨਾ ਲਵੇ। ਬਾਕੀ ਇਨਸ਼ਾਅੱਲਾ ਨੈਕਸਟ ਵਲੌਗ ਦੇ ਵਿੱਚ ਸਾਰੇ ਮੁਰਗਿਆਂ ਦੇ ਆਪਾਂ ਨਾਂ ਰੱਖਣੇ ਆ। ਸਾਨੂੰ ਆ ਫਿਰ ਇੱਦਾਂ ਫਲਾਣਾ ਤੇ ਫਲਾਣਾ ਕਹਿ ਕੇ ਨਾ ਸਾਨੂੰ ਆਪ ਨਹੀਂ ਪਛਾਣ ਹੁੰਦੀ। ਤੁਹਾਨੂੰ ਪਤਾ ਕਿ ਜਿਹੜਾ ਸ਼ੌਕੀਨ ਬੰਦਾ ਹੁੰਦਾ ਹਮੇਸ਼ਾ ਹਰ ਸ਼ਾਇਦ ਨਾਂ ਰੱਖਦਾ ਆ, ਤੇ ਸਾਡਾ ਵੀ ਦਿਲ ਹੁੰਦਾ ਕਿ ਇਹਨਾਂ ਨੇ ਨਾਮ ਰੱਖੀਏ। ਠੀਕ ਹੈ, ਤਾਂ ਕਿ ਨਾਂ ਤੋਂ ਇੱਕ ਪਛਾਣ ਹੁੰਦੀ ਹੈ। ਹੁਣ ਕਹੀਦਾ ਮੰਡੀ ਵਾਲਾ ਬੋਸਕਾ ਫਲਾਣਾ ਇੱਦਾਂ, ਉਹ ਸਮਝ ਨਹੀਂ ਆਉਂਦੀ, ਮਜ਼ਾ ਨਹੀਂ ਆਉਂਦਾ ਚੀਜ਼ ਦੀ, ਚਸ ਨਹੀਂ ਆਉਂਦੀ ਹੈਗੀ। ਇਸ ਕਰਕੇ ਨਾ ਇਹਦਾ ਲਾਜ਼ਮੀ ਮੈਨੂੰ ਦੱਸਿਓ। ਇਹਨਾਂ ਨੇ ਨੈਕਸਟ ਵਲੌਗ ਦੇ ਵਿੱਚ ਇਨਸ਼ਾਅੱਲਾ ਆਪਾਂ ਸਾਰਿਆਂ ਦੇ ਨਾਂ ਰੱਖਣੇ ਇਹਨਾਂ ਦੇ। ਮੈਡਮ ਵੇਖ ਲਓ ਜਦੋਂ ਆਈ ਸੀ ਕਿੱਦਾਂ ਨਿੱਘੀ ਜਿਹੀ ਸੀਗੀ ਹੈ, ਹੁਣ ਮਾਸ਼ਾਅੱਲਾ ਵੇਖੋ ਕਿੱਡੀ ਤਗੜੀ ਹੋ ਗਈ। ਦੋਸਤੋ ਸੇਵਾ ਨਹੀਂ ਮੇਵਾ। ਠੀਕ ਹੈ, ਹਾਲਾਂਕਿ ਸਾਡੀ ਹਿੰਮਤ ਆ, ਯਕੀਨ ਕਰੋ ਇੰਨੇ ਬੱਚੇ ਸੰਭਾਲਣੇ ਬਹੁਤ ਜ਼ਿਆਦਾ ਮੁਸ਼ਕਿਲ ਆ। ਅਸੀਂ ਹਿਸਾਬ ਦੀ ਖੁਰਾਕ ਪਾਈ ਦੀ ਹਾਲਾਂਕਿ ਇਹਨਾਂ ਬੱਚਿਆਂ ਨੂੰ, ਤਾਂ ਕਿ ਬਿਮਾਰ ਨਾ ਹੋ ਜਾਣ। ਕਿਉਂਕਿ ਇੰਨੇ ਬੱਚਿਆਂ ਨੂੰ ਮੇਨਟੇਨ ਕਰਨਾ ਬੜਾ ਔਖਾ ਆ। ਵਿੱਚੋਂ ਦੇਖਣਾ ਕਿਹੜਾ ਖਾਂਦਾ ਕਿਹੜਾ ਨਹੀਂ ਖਾਂਦਾ, ਕਿੰਨੇ ਥੋੜੀ ਖਾਧੀ ਕਿੰਨੇ ਬਹੁਤੀ ਖਾਧੀ ਆ। ਤੇ ਬਸ ਥੋੜੇ ਜਿਹੇ ਰਹਿ ਗਏ, ਅੱਲਾ ਖੈਰ ਕਰੇ। ਦੁਆ ਹੀ ਹੈ ਕਿ ਇਹਨਾਂ ਨੂੰ ਸਪੀਡ ਚਕਵਾਈਏ ਤੇ ਚਕਵਾ ਕੇ ਮਤਲਬ ਸੇਲ ਕਰਾਈਏ। ਇਹਨਾਂ ਨੂੰ ਵੀਡੀਓ ਸ਼ੈਡਿਊਲ ਲਾਈਏ, ਇਹਨੇ ਵੀ ਨਿਕਲਣ। ਤੇ ਗਾਂ ਰਮਜ਼ਾਨ ਸ਼ਰੀਫ ਆ ਰਿਹਾ ਜਨਾਬ ਵਾਲੀ, ਫਿਰ ਤੁਹਾਨੂੰ ਪਤਾ ਮਸਰੂਫੀਅਤ ਬੰਦੇ ਦੀਆਂ ਹੋਰ ਜਿਹੜੀਆਂ ਚੇਂਜ ਹੋ ਜਾਂਦੀਆਂ। ਖਾਸ ਕਰਕੇ ਜਿਹੜੇ ਛੋਟੇ ਬੱਚੇ ਸੰਭਾਲਣੇ ਬੜੇ ਮੁਸ਼ਕਿਲ ਹੋ ਜਾਂਦੇ। ਬਾਕੀ ਬੱਚੇ ਵੇਖੋ ਕੰਨ ਖੜੇ ਕਰਨੇ ਵੀ ਸ਼ੁਰੂ ਕਰ ਲਏ ਇਹਨਾਂ ਨੇ। ਹੁਣ ਮੈਂ ਇੱਧਰ ਆਇਆ, ਸਾਰੇ ਇੱਧਰ ਆ ਗਏ। ਇੱਥੇ ਸ਼ੌਕ ਕਰੋ ਜ਼ਰਾ। ਪੂਰੀ ਫੌਜ ਹੈਗੀ ਕਿ ਨਹੀਂ ਫੌਜ, ਉਹ ਇੰਨੀ ਤਰ੍ਹਾਂ ਖੁੱਲੇ ਛੱਡ ਲਈਦੇ ਇੰਨੀ ਦੇਰ ਤੱਕ ਤੇ ਰਿਲੈਕਸ ਹੋ ਜਾਂਦੇ ਆ। ਇਹ ਫੀਮੇਲ ਆ ਜਿਹੜੀ ਗਰਸੈਬਲ ਜਿਹੜੀ ਹੈ, ਇਹ ਜੋੜਾ ਇੱਦਾਂ ਨਾ, ਇਹ ਜੋੜਾ ਸਿਆਲਕੋਟ ਭੇਜਣਾ ਆ ਨਾਸਰ ਮਹਿਮੂਦ ਭਾਈ ਨੂੰ। ਫੀਮੇਲ ਹੋਰ ਮਾਂ ਦੇ ਵਿੱਚੋਂ ਆ। ਠੀਕ ਹੈ, ਤੇ ਮਾਂ ਪਿਓ ਚੋਂ ਤੇ ਮੇਲ ਜਿਹੜਾ ਹੋ ਰਿਹਾ। ਜਾਂ ਵੱਡੇ ਬੱਚੇ ਜਿਹੜੇ ਆ ਇਹ ਵੀ ਬੜਾ ਤੰਗ ਕਰਦੇ ਆ, ਇਹ ਵੀ ਬਸ ਭਜਵਾਉਣੇ ਵਾਲੇ ਆ।
ਉਸਮਾਨ ਭਾਈ ਨੂੰ ਭੇਜਣੇ ਸੀ ਭਾਵਲਪੁਰ। ਇਹ ਉਹਨਾਂ ਦੇ ਨਹੀਂ, ਰਜ਼ਵਾਨ ਭਾਈ ਨੇ ਸੀ। ਉਸਮਾਨ ਭਾਈ ਨੇ ਕਹੀ ਮੈਂ ਹੁਣ ਆਪ ਆਉਣਾ ਵਾ ਤੇ ਮੇਰੇ ਲਈ ਰੱਖ ਲਈਓ। ਅਸੀਂ ਕਹੀ ਠੀਕ, ਉਹਨਾਂ ਵਾਸਤੇ ਰੱਖੇ ਹੋਏ ਆ। ਉਹਨਾਂ ਦਾ ਥੋੜੇ ਦਿਨਾਂ ਦੇ ਕਨਫਰਮ ਹੋ ਜਾਣਾ, ਉਹਨਾਂ ਨੇ ਬਾਹਰੋਂ ਆਉਣਾ ਤੇ ਫਿਰ ਜਨਾਬੇ ਅਲੀ ਇਨਸ਼ਾਅੱਲਾ ਵੀ ਭਜਵਾ ਦੇਣੇ ਆ। ਕੁੜੀਓ ਵਾਲੋ ਚੀਜ਼ ਮੰਡੀ ਦੀ ਲਈ ਜਾਓ, ਜਿਹਦਾ ਮੂੰਹ ਲੱਗ ਗਿਆ ਉਹਨੇ ਟੈਂਕੀ ਭਰ ਲਈ ਆ। ਵੇਖੋ ਆ ਸੈਪਲ ਫੀਮੇਲ ਨੇ ਟੈਂਕੀ ਭਰ ਲਈ ਹੈ। ਉਧਰੋਂ ਮੇਲ ਜਿਹਦਾ ਮੂੰਹ ਲੱਗ ਗਿਆ ਵਾ। ਆ ਵੱਡਿਆਂ ਵੀ ਕੋਈ ਜੁਸਕੀਆਂ ਲਾਈਆਂ ਦੇਖੋ। ਉਹ ਬੱਚਿਆਂ ਨੇ ਦੁੱਧ ਪੀਤਾ ਜਿੰਨਾ ਕੁ ਉਹਨਾਂ ਨੇ ਪੀਣਾ, ਬਾਕੀ ਵੱਧ ਗਿਆ ਤੇ ਮੈਂ ਕਿਹਾ ਚੱਲ ਇਹਨੂੰ ਰੱਖ ਦਿੰਦਾ। 2-3 ਇੱਥੇ ਬੈਠੇ ਸੀਗੇ, ਉਹ ਇੰਝ ਇਕੱਠੇ ਹੋਏ ਸ਼ਾਇਦ ਦੀਆਂ ਮੱਖੀਆਂ। ਯਾਰ ਉਹਦਾ ਡੱਬਾ ਵੀ ਨਜ਼ਰ ਨਹੀਂ ਆ ਰਿਹਾ ਮੈਨੂੰ ਕਿਤੇ। ਆ ਵੇਖਿਆ ਜਿਨ੍ਹਾਂ ਨੇ ਮੂੰਹ ਲਾਏ ਆ, ਮੂੰਹ ਚੱਕੇ ਹੀ ਨਹੀਂ ਤਾਂ ਉਹਨਾਂ ਨੇ, ਕਿਉਂਕਿ ਤੁਹਾਨੂੰ ਪਤਾ ਇੰਨੇ ਰਸ਼ ਦੇ ਵਿੱਚ ਵੰਡ ਹੀ ਲੱਭਣੀ, ਜਿਹਨੇ ਥੋੜੀ ਥੋੜੀ ਲੱਭਣੀ ਹੈ। ਚੁਸਕੀ ਲਾ ਲਈ ਆ। ਆ ਵੀ ਰੱਜ ਗਈ ਆ, ਉਹ ਥੱਲੇ ਵਾਲਾ ਵੀ। ਬਾਕੀ ਕੁਛ ਅਜੇ ਬੰਦ ਡੱਬਾ ਹੀ ਝੱਟੀ ਜਾਂਦੇ। ਬੜਾ ਮੈਨੂੰ ਹਾਸਾ ਆਇਆ ਇਹਨਾਂ ਨੂੰ ਵੇਖ ਕੇ ਨਾ। ਫਿਰ ਇੱਕਦਮ ਪਾਈ ਚਿਮੜ ਗਏ ਸਾਰੇ। ਕਹਿ ਲਓ ਕਿ ਮੈਂ ਆਪਣਾ ਹੱਥ ਬੜਾ ਔਖਾ ਕੱਢਿਆ। ਤਾਂ ਲਓ ਕੱਢ ਦਿੱਤੇ ਆ, ਉਹ ਲੱਗੇ ਹੋਏ ਜੀ ਕਿੱਲ ਕੱਟਣ ਮੁਰਗੇ ਦੇ। ਠੀਕ ਹੈ ਜੀ, ਇਹ ਚੀਜ਼ਾਂ ਵੈਸੇ ਲਾਓ ਨਹੀਂ ਨਾ ਹੁੰਦੀਆਂ, ਖਾਸ ਕਰਕੇ ਮੁਰਗੇ ਨੂੰ ਹੱਥ ਫੜ ਕੇ ਵੀਡੀਓ ਬਣਾਓ ਨਾ ਤੇ ਫਿਰ ਰੌਲਾ ਛੋਲਾ ਪਾਉਣ ਦਾ ਨੁਕਸਾਨ ਹੁੰਦਾ ਆ। ਇੱਕ ਸਾਈਡ ਤੋਂ ਮਾੜਾ ਤੁਹਾਨੂੰ ਦਿਖਾ ਦਿੰਦਾ ਜੀ। ਇੱਕ ਦੇ ਕੱਲ ਮੈਂ ਕੱਟੇ ਆ ਲਾਲ ਦੇ, ਉਸ ਕਰਕੇ ਲੜਨਾ ਪੈਣ। ਦੂਜੀ ਗੱਲ ਮੁਰਗੀ ਕ੍ਰਾਸ ਕਰਦੇ ਬੜੇ ਔਖੇ ਹੁੰਦੇ ਆ। ਇਹਨਾਂ ਦੇ ਬਹੁਤ ਵੱਡੇ ਰੱਖ ਕੇ ਕੱਟੇ ਨਾ, ਅਸੀਂ ਨਾਲੋਂ ਰੱਖ ਕੇ ਵੱਡੇ ਬਹੁਤੇ ਕੱਟੇ। ਤੁਸੀਂ ਬਹੁਤੇ ਕੱਟੇ? ਹਾਂ ਅਦਨਾ ਹੱਡੀ ਇਹਦੇ ਲਈ ਕੱਚਾ ਆ ਹਲਕਾ। ਉਹਦੇ ਤੇ ਕਿੱਲ ਬਹੁਤ ਵੱਡੇ ਸੀਗੇ, ਪੀਲੇ ਦੇ ਪੱਕੇ ਬੜੇ ਸੀਗੇ। ਉਹ ਤੇ ਫਿਰ ਮੈਂ ਜਦੋਂ ਕੱਟਿਆ ਤੇ ਇੱਕ ਕਿੱਲ ਗਲਤ ਕੱਟਿਆ ਗਿਆ, ਥੱਲੋਂ ਦੇ ਬਲੱਡ ਨਿਕਲਣ ਲੱਗ ਪਿਆ। ਉਹਨੂੰ ਫਿਰ ਸਵਾਹ ਸੂ ਰੱਖ ਕੇ ਪੱਟੀ ਲਵੇਟ ਕੇ ਕਵਰ ਕੀਤਾ। ਦੂਸਰਾ ਕਿੱਲ ਜਿਹੜਾ ਉਹ ਸਾਡੇ ਕੋਲ ਸਹੀ ਕੱਟਿਆ ਗਿਆ ਸੀਗਾ। ਤੇ ਇਦਾਂ ਨੇ ਇੱਕੋ ਧਾਰ ਨਾਲ ਕੱਟਣਾ, ਸਪੀਡ ਟੂ ਸਪੀਡ, ਜਿਵੇਂ ਉਹ ਕਸਮ ਸਿੰਘ ਵੱਡੀ ਦੀ ਉਦਾਂ ਹੀ ਕੱਟਣ ਗਏ ਸੀਗੇ ਭਾਈ। ਅੜ ਗਿਆ ਜਿਹੜਾ ਕੱਟਿਆ ਉਹ ਕਿੱਧਰ ਕਿਤੇ। ਹਿੱਸਾ ਕਿੱਥੇ ਕੱਟਿਆ ਉਹ ਕਿੱਥੇ ਆ? ਇਹਦਾ ਪੈਰ ਵੀ ਟੁੱਟਾ ਹੈ ਨਹੀਂ ਤੁੱਦੇ। ਦਿਖਾਈ ਜ਼ਰਾ। ਆਦੇ ਛੋਟਾ ਹੀ ਆ। ਐ ਨਾ ਹੁਣ ਇਹ ਕੱਟਿਆ ਇਹਦਾ ਹਿੱਸਾ ਜਿਹੜਾ ਆ ਮਿਸਰੀਆਂ ਦੇਖ ਰਹੀਆਂ ਮੈਂ ਇਹ ਰਤਨਾਂ ਚੁੰਝਾਂ ਹੀ ਕੱਟੀਆਂ ਦਾ ਸੀ ਤੇ ਕੱਲ ਚੰਗੇ ਭਲੇ ਕਿੱਲ ਕੱਟੇ ਆ। ਇਹਦੀ ਨਾਮ ਰੱਖ। ਇਹਨਾਂ ਨੇ ਆ ਕੱਟੇ ਆ ਤੇ ਮੈਂ ਤੁਹਾਨੂੰ ਦਿਖਾਣਾ ਜਿਹੜੇ ਕੱਲ ਮੈਂ ਕੱਟੇ ਆ। ਅਦਨਾਨ ਨੇ ਸਿਰ ਚੁੰਝਾਂ ਹੀ ਲਾਈਆਂ ਨੇ ਨਾ, ਇੱਥੇ ਰੱਖੇ ਸੀਗੇ। ਹਾਦੀ ਨੂੰ ਮੈਂ ਕਿਹਾ ਇੱਥੇ ਰੱਖ ਦੇ। ਆ ਦੇਖ ਇੱਧਰ ਵੇਖ ਦਨਾਨ ਜਿਹੜੇ ਕੱਲ ਮੈਂ ਇੱਧਰ ਜਿਹੜੇ ਮੈਂ ਕੱਟੇ। ਉਹ ਤਾਂ ਮੈਂ ਮੁੰਡਾ ਨਾਲ ਅੱਜ ਨਾ ਪੱਕੇ ਕੇਲੇ ਨਾ, ਪੱਕੇ ਕਿੱਲ ਸੀ ਨਾ। ਇਹ ਮੁਰਗਾ ਵੀ ਬਹੁਤ ਸਖਤ ਸੀਗਾ ਤੇ ਕਸਮ ਇਹਨੂੰ ਮੰਡਾ ਕੇ ਨਾ, ਮੇਰੀ ਗੱਲ ਸੁਣ, ਇੱਥੇ ਮੰਡਾ ਕੇ ਨਾ ਇੱਥੇ ਇਹਨੂੰ ਤੇਜ਼ ਕਰਾ ਗੱਲ। ਕੋਈ ਪੁੱਛੂਗਾ ਕੀ ਹੈ ਤੇ ਭਲਾ ਕੀ ਕਹੀਂ ਸ਼ੇਰ ਦਾ ਦੰਦ। ਮੈਂ ਕਹੂੰਗਾ ਉਹ ਅੱਛੇ ਵੱਲੋਂ ਲੈ ਕੇ ਸੇਵਨ ਤੋਂ ਲੈ ਜਿੱਦਾਂ ਬੰਦੇ ਦਾ ਫੋਨ ਕੀਤਾ ਸੀ, ਕਹਿੰਦਾ ਬਗਿਆੜ ਦੇ ਦੰਦ ਚਾਹੀਦੇ। ਬਗਿਆੜ ਦੇ ਕਹਿੰਦਾ ਦੰਦ ਚਾਹੀਦੇ। ਮੈਨੂੰ ਕਹਿੰਦਾ ਮੈਨੂੰ ਇੱਕ ਦੰਦ ਕੱਢ ਕੇ ਦਿਓ ਬਗਿਆੜ ਦਾ। ਸਹੀ ਗੱਲ ਆ, ਬੰਦਾ ਬਾਹਰ ਸੀਗਾ ਤੇ ਮੈਨੂੰ ਮੈਸੇਜ ਕੀਤਾ ਫੇਸਬੁੱਕ ਮੈਸੇਂਜਰ ਦੇ ਉੱਪਰ, ਕਹਿੰਦਾ ਤੁਸੀਂ ਵੁਲਫ ਰੱਖਿਆ? ਮੈਂ ਕਿਹਾ ਹਾਂਜੀ। ਮੈਨੂੰ ਕਹਿੰਦਾ ਚਾਹੀਦਾ ਵਾ ਉਹਦਾ ਦੰਦ। ਮੈਂ ਕਿਹਾ ਕਿਉਂ, ਤੂੰ ਕੀ ਕਰਨਾ? ਮੇਰੀ ਬੇਟੀ ਤੇ ਕਹਿੰਦਾ ਕਿਸੇ ਨੇ ਜਾਦੂ ਕਰ ਦਿੱਤਾ ਵਾ ਤੇ ਮੈਨੂੰ ਕਿਸੇ ਨੇ ਕਿਹਾ ਜੀ ਭੇੜੀਏ ਦਾ ਦੰਦ ਚਾਹੀਦਾ ਹੈ। ਤੇ ਮੈਂ ਕਿਹਾ ਖੁਦਾ ਦਾ ਖੌਫ ਕਰ, ਉਹਨੇ ਦੰਦ ਕੱਢ ਕੇ ਤਿੰਨ ਖਾਣਾ ਕਿੱਦਾਂ ਦੱਸ। ਉਹ ਜਿੱਦਾਂ ਮਰਿਆ ਨਾ ਅਦਨਾਨ ਉਹਦਾ ਮੈਨੂੰ ਕਹਿੰਦਾ ਯਾਰ ਬੰਦਾ ਰਾਬਤਾ ਕੋਈ ਨਹੀਂ ਹੁੰਦੇ ਦੀ ਕਰਕੇ। ਮੈਂ ਕਿਹਾ ਦਫਾ ਮਾਰ ਪਰ ਅਸੀਂ ਕਿੱਥੇ ਹੁਣ ਕੱਢੀਏ ਇਹਨੂੰ, ਜ਼ੁਲਮ ਕਰੀਏ। ਮਰਿਆ ਵੀ ਲੱਖ ਦਾ ਆਇਆ ਤੇ ਮੈਂ ਕਹਿੰਦਾ ਮਰਿਆ ਵੀ ਲੱਖ ਦਾ, ਬੰਦੇ ਦਾ ਨੰਬਰ ਲੱਭ ਲਾ। ਉਹ ਫੇਸਬੁੱਕ ਤੇ ਗੱਲ ਸੀ ਐਸਾ ਭੇੜੀਆ ਲਿਆ ਤੇ ਚਾਰੇ ਕੱਢ ਕੇ ਦਿੰਦੇ ਰੁਪਈਆ 2 ਲੱਖ ਦੇ ਦਿੱਤਾ। ਰੁਪਈਆ 2 ਲੱਖ ਦੇ ਦੇ ਜਿਹੜੇ ਭੇੜੀ ਰਹਿੰਦੇ ਕਿਤੇ ਪੈਸੇ ਜਿਹੜੇ ਪੂਰੇ ਹੋ ਜਾਣ ਨਾ। ਪਤਾ ਨਹੀਂ ਆਵਾਮ ਕੈਸੀ ਹੈ ਯਾਰ। ਫਲਾਣੀ ਸ਼ੈ ਲਾ ਲਓ ਤੇ ਆਹ ਕਰ ਲਓ ਤੇ ਇਹਦੇ ਜਾਦੂ ਟੂਣਾ ਕਰ ਲਓ ਤੇ ਫਲਾਣਾ ਕਰ ਲਓ। ਹੁਣ ਤਿੱਤਰੀ ਮਰ ਗਈ, ਅੱਲਾ ਜਾਣੇ। ਸਾਡਾ ਤਾਂ ਇਹੀ ਸ਼ੱਕ ਆ ਕਿ ਉਹਨੇ ਇਹਨੂੰ ਮਾਰ ਕੇ ਨਾ ਮਾਰ ਦਿੱਤਾ ਹੈਗਾ ਆ। ਅੱਲਾ ਜਾਣੇ ਕਿਸੇ ਦੀ ਨਜ਼ਰ ਵੀ ਲੱਗ ਸਕਦੀ, ਨਜ਼ਰ ਵੀ ਬਰਾਕਾ। ਬਾਕੀ ਹੁਣ ਇਹਨਾਂ ਨੇ ਇੱਥੇ ਪਲਸਤਰ ਕਰਾਉਂਦੇ, ਮਾਸ਼ਾਅੱਲਾ ਦੀ ਤੱਕੀ ਤੁਕਤੀ ਵੀ ਲਾਉਂਦੇ ਆ। ਹਰ ਵੇਖਣ ਵਾਲੀ ਨਜ਼ਰ ਵੀ ਇੱਕੋ ਜਿਹੀ ਨਹੀਂ ਹੁੰਦੀ ਹੈਗੀ। ਲੋਕੀ ਉਹੀ ਮੈਂ ਕਹਿੰਦਾ ਜਿੰਨਾ ਬੰਦਾ ਤਾਨ ਹੁੰਦਾ ਨਾ ਠਾਨ ਚੱਲ ਜਾਂਦਾ। ਦੇਖਣ ਵਾਲੇ ਕਹਿਣਾ ਯਾਰ ਪਤਾ ਨਹੀਂ ਆ ਵੀ ਸ਼ੈ ਲੈ ਲਈ, ਇਹਨੂੰ ਆ ਵੀ ਸ਼ੈ ਆ ਗਈ, ਇਹਨੇ ਆ ਵੀ ਦੇ ਦਿੱਤੀ ਹੈਗੀ ਹੈ। ਉਹ ਫਿਰ ਨਜ਼ਰ ਵੀ ਬਰਹਾਕਾ ਨਜ਼ਰ ਵੀ ਲੱਗ ਜਾਂਦੀ ਹੈਗੀ ਹੈ। ਇਸ ਕਰਕੇ ਮੈਂ ਕਹਿੰਦਾ ਨਾ ਕਿ ਮਾਸ਼ਾਅੱਲਾ ਕਮੈਂਟ ਕਰਿਆ ਕਰੋ ਦੋਸਤੋ। ਨਹੀਂ ਕਹਿੰਦਾ ਤੁਹਾਡੀ ਨਜ਼ਰ ਲੱਗ ਰਹੀ, ਜਿਹੜਾ ਕੋਈ ਤੇ ਫਿਜ਼ੀਕਲੀ ਵੇਖਣ ਆਉਂਦਾ ਉਹਨੂੰ ਜ਼ਿਆਦਾ ਹੌਲ ਪੈਂਦੇ ਹੋਣੇ, ਕਿਉਂਕਿ ਤੁਸੀਂ ਸਾਡੇ ਨਾਲ ਮੁਹੱਬਤ ਕਰਨ ਵਾਲੇ ਬੰਦੇ ਹੋ ਨਾ ਤੇ ਖੁਸ਼ ਹੁੰਦੇ ਆ ਸਾਡਾ ਸ਼ੌਕ ਦੇਖ ਕੇ, ਸਾਡੀ ਤਰੱਕੀ ਦੇਖ ਕੇ। ਬਰਲ ਕੁਛ ਲੋਕ ਇੰਜ ਦੇ ਵੀ ਹੁੰਦੇ ਆ ਕਿ ਜਿਹੜੇ ਮਰ ਜਾਂਦੇ ਆ ਕਹਿੰਦਾ ਦੇਖ ਕੇ ਕਿ ਯਾਰ ਇਹਨੂੰ ਕਾ ਸ਼ਾਇ ਆ ਗਈ ਆ, ਫਲਾਣੀ ਆ ਗਈ, ਇਹਨੂੰ ਆ ਕਿਸੇ ਨੇ ਭੇਜਤਾ, ਇਹਨੂੰ ਤਿੱਤਰ ਭੇਜ ਦਿੱਤੇ। ਲੋਕਾਂ ਦੀ ਜਾਨ ਵੀ ਨਿਕਲ ਜਾਂਦੀ। ਤੇ ਬਸ ਦੁਆ ਕਿ ਅੱਲਾਹ ਪਾਕ ਸਾਡਾ ਸ਼ੌਕ ਸਲਾਮਤ ਰੱਖੇ, ਸ਼ੈਤਾਨ ਦੇ ਸ਼ਰ ਤੇ ਹਸਦ ਕੋਲੋਂ ਮਹਿਫੂਜ਼ ਰੱਖੇ। ਠੀਕ ਆ, ਹਸਦ ਕਰਨ ਵਾਲਾ ਜਿਹੜਾ ਨਾ ਉਹਦੀ ਨਜ਼ਰ ਹੀ ਲੱਗਦੀ ਹੈ। ਬਾਕੀ ਤੁਹਾਡੇ ਵਰਗੇ ਵੀਰ ਜਿਹੜੇ ਸਾਡੇ ਨਾਲ ਪਿਆਰ ਕਰਨ ਵਾਲੇ ਆ, ਤੁਹਾਡੀ ਬਦੌਲਤ ਤੇ ਤੁਹਾਡਾ ਵੀਰ ਇੱਥੇ ਤੱਕ ਪਹੁੰਚਿਆ। ਰੰਗਲੇ ਜਹਾਨ ਦੀਆਂ ਰੌਣਕਾਂ 'ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ।
ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ ਬੈਠਾ ਵੇਖੋ ਕਿੱਡੇ ਆਰਾਮ ਨਾਲ ਹੈ ਇਹਨੂੰ ਫੇਰ ਬਾਹਰ ਬੰਨਿਆ ਤੇ ਠੰਡ ਹੋ ਜਾਂਦੀ ਹੈ ਠੀਕ ਹੈ ਇਹਦੀ ਕਿਸਮਤ ਬੜੀ ਚੰਗੀ ਤੇ ਮਾਸ਼ਾਅੱਲਾ ਵੇਖੋ ਜੀ ਦੋਸਤੋ ਅੱਲਾ ਦੇ ਹੁਕਮ ਨਾਲ ਜਨਾਬ ਅਲੀ ਬੜੇ ਸਾਲਾਂ ਦਾ ਸਾਡਾ ਪ੍ਰੋਜੈਕਟ ਜਿਹੜਾ ਇਸ ਦਫਾ ਪੂਰਾ ਹੋ ਹੀ ਗਿਆ ਅੱਜ ਅੱਲਾ ਨੇ ਚਾਹਿਆ ਤੇ ਆ ਵੇਖੋ ਦਰਖਤ ਸਾਡੇ ਨਾ ਫੁੱਟਣੇ ਸ਼ੁਰੂ ਹੋ ਗਏ ਆ ਇਹਨਾਂ ਨੇ ਉਹ ਕੱਢ ਲਏ ਆ ਟਹਿਣੀਆਂ ਜਿਹੜੀਆਂ ਨੇ ਨਾ ਕੱਢਣੀਆਂ ਸ਼ੁਰੂ ਕਰ ਲਈਆਂ ਇਹਨਾਂ ਨੇ ਅੱਲਾ ਦੇ ਹੁਕਮ ਦੇ ਨਾਲ ਤੇ ਆ ਵੀ ਜਿਹੜਾ ਆਪਣਾ ਮਾਸ਼ਾਅੱਲਾ ਫੁੱਟ ਗਏ ਨੇ ਤੇ ਖਲਾਰਾ ਸ਼ਾਲਾ ਪਰਾਲੀ ਵਾਲਾ ਉਦਣ ਦਾ ਵੀ ਆ ਤੁਹਾਨੂੰ ਪਤਾ ਕਿ ਸਕਾਈ ਹੈ ਖੁਸ਼ਕ ਕਰਨ ਵਾਸਤੇ ਤਾਂ ਕਿ ਧੁੱਪ ਲੱਗ ਜਾਵੇ ਕੀ ਗੱਲ ਖੈਰ ਆ ਮੈਨੂੰ ਹੁਣ ਆਪਾਂ ਇਨਸ਼ਾਅੱਲਾ ਤਾਲਾ ਬਿੰਨੂ ਤੇ ਰਮਨ ਦੇ ਬੱਚੇ ਲੈਣੇ ਆਪ ਤੇ ਇਹਦੇ ਵਿੱਚ ਇਨਸ਼ਾਅੱਲਾ ਤਾਲਾ ਅਸੀਂ ਸ਼ੌਕ ਕਰਾਂਗੇ ਹੁਣ ਠੀਕ ਹੈ ਸਾਡਾ ਜਿਹੜਾ ਗਲੋਗ ਤੇ ਮਰ ਗਿਆ ਬਰਹਲੇ ਕੱਲਾ ਨੇ ਸਾਨੂੰ ਜੋੜਾ ਜਿਹਾ ਵੱਡਾ ਦਿੱਤਾ ਹੋਇਆ ਤੇ ਇਨਸ਼ਾਅੱਲਾ ਅਸੀਂ ਇਹਦੇ ਵਿੱਚ ਸ਼ੌਕ ਕਰਾਂਗੇ ਹੁਣ ਤੇ ਇਹਨੇ ਤਾਂ ਅੱਖਾਂ ਨਹੀਂ ਫਟੀਆਂ ਹੈਗੀਆਂ ਇਹ ਵੀ ਜਿਹੜੀ ਹਲੇ ਲੇਟ ਆ ਕੱਢ ਲੈਗੀ ਇੱਕ ਆ ਜਿਹੜੀ ਆ ਤੇ ਇੱਕ ਉਹ ਤੇ ਉਧਰਲੀ ਸਾਈਡ ਤੇ ਤੇ ਬਾਕੀ ਜਿਹੜਾ ਵੱਡਾ ਕਮਰਾ ਨਜ਼ਰ ਆ ਰਿਹਾ ਨਾ ਤੁਹਾਨੂੰ ਇਹਦੇ ਵਿੱਚ ਵੀ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਆ ਜਿਹੜਾ ਕਿ ਇਨਸ਼ਾਅੱਲਾ ਨੈਕਸਟ ਵਲੌਗ ਤੁਹਾਨੂੰ ਦੱਸਾਂਗਾ ਅਸੀਂ ਵੀ ਐਕਸਪੈਕਟ ਨਹੀਂ ਕਰ ਸਕਦੇ ਏਡੀ ਜਲਦੀ ਇਹ ਕੁਛ ਜੋ ਹੋ ਗਿਆ ਬਾਕੀ ਅੱਲਾਹ ਪਾਕ ਤੁਹਾਡਾ ਸਾਡਾ ਸ਼ੌਕ ਸਲਾਮਤ ਰੱਖੇ ਤੇ ਇੱਥੇ ਇੱਕ ਸਰਪ੍ਰਾਈਜ਼ ਆ 1-2 ਦਿਨ ਵੇਟ ਕਰੋ ਇਨਸ਼ਾਅੱਲਾ ਤਾਲਾ ਵਲੌਗ ਬਣਾਇਆ ਹੁੰਦਾ ਤੁਹਾਨੂੰ ਮੈਂ ਵੀ ਸਾਰਾ ਕੁਝ ਕਰਕੇ ਪ੍ਰੋਪਰ ਇਨਸ਼ਾਅੱਲਾ ਤਾਲਾ ਤੁਹਾਨੂੰ ਵੀ ਦਿਖਾਵਾਂਗਾ ਸੋ ਅੱਜ ਦੇ ਵਲੌਗ ਦੇ ਇੱਥੇ ਕਰਦੇ ਖਤਮ ਦੁਆਵਾਂ 'ਚ ਯਾਦ ਰੱਖਿਓ ਦੁਆ ਕਿ ਅੱਲਾਹ ਪਾਕ ਤੁਹਾਡੇ ਸਾਡੇ ਸ਼ੌਕ ਨੂੰ ਸਲਾਮਤ ਰੱਖੇ ਤੇ ਸ਼ੌਕ ਤੁਹਾਡਾ ਵਾ ਮੇਰਾ ਨਹੀਂ ਮੇਰਾ ਹੁੰਦਾ ਤੇ ਮੈਂ ਵੀਡੀਓ ਨਾ ਲਾ ਕੇ ਵੀ ਸ਼ੌਕ ਕਰ ਸਕਦਾ ਸੀ ਜਿੰਨੇ ਮੇਰੇ ਵੀਰ ਭਰਾ ਮੈਨੂੰ ਦੇਖਦੇ ਆ ਦੇਸ਼ ਪ੍ਰਦੇਸ਼ ਬਹਿ ਕੇ ਇਹ ਤੁਹਾਡਾ ਸਾਡਾ ਸ਼ੌਕ ਆ ਤੇ ਇਨਸ਼ਾਅੱਲਾ ਤਾਲਾ ਹੁਣ ਆਪਾਂ ਨੈਕਸਟ ਬੁੱਲੀ ਦਾ ਸ਼ੌਕ ਵੀ ਕਰਨਾ ਰੋਟਵਾਇਲਰ ਦਾ ਸ਼ੌਕ ਵੀ ਕਰਨਾ ਆ बहरहाल आस्ता आस्ता 1 बाय 1 पहले मेरा ज़हन यही है इंशाअल्लाह ताला को दुध वाला जानवर लेने को मझ मुझ लेने शुक्र मेला बने को जानवरों दुध शुद्ध होवे क्योंकि तुहानू पता बुली शुली रखना जेड़ा ना फिर उहदे वास्ते सानू उहनू खुराक भी अच्छी देनी पैनी है हैवी खुराक देनी पैनी है मोस्टली लोग दुध जेड़ा वा बुलियां नू पैंदा ही पैंदा लोग दुध ना दुध नाल बणियां चीज़ां ते इस तरह मैं कहना पहले कोई जानवर दुध वाला लै लीए ते फिर इंशाअल्लाह शौक नू नाल होर वधावांगे मिलांगे नैक्सट व्लॉग च इजाज़त दिओ अल्लाह हाफिज़।